ਆਸਟ੍ਰੇਲੀਆ ਦੇ ਵਿਕਟੋਰੀਆ ਸੂਬੇ ਵਿੱਚ ਸਕੂਲ ਖੁੱਲ੍ਹਣ ਤੋਂ ਬਾਅਦ ਹਜ਼ਾਰਾਂ ਵਿਦਿਆਰਥੀ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ, ਜਦਕਿ ਸਰਕਾਰ ਨੇ ਹੁਣ ਤੱਕ ਸਕੂਲਾਂ ਵਿੱਚ ਜਾਂਚ ਦੇ ਵਿਸਥਾਰ ਤੇ ਕੋਈ ਫੈਸਲਾ ਨਹੀਂ ਕੀਤਾ ਹੈ। ਵਿਕਟੋਰੀਆ ਦੇ ਸਿੱਖਿਆ ਮੰਤਰੀ ਜੇਮਸ ਮਰਲੀਨੋ ਦੇ ਅਨੁਸਾਰ ਸੋਮਵਾਰ ਨੂੰ 2368 ਸਕੂਲੀ ਵਿਦਿਆਰਥੀ ਅਤੇ 125 ਕਰਮਚਾਰੀ ਕੋਰੋਨਾ ਪੀੜਤ ਪਾਏ ਗਏ। ਪਿਛਲੇ ਹਫ਼ਤੇ ਸਕੂਲ ਖੁੱਲ੍ਹਣ ਤੋਂ ਬਾਅਦ ਹੁਣ ਤੱਕ ਰਾਜ ਵਿੱਚ 7046 ਸਕੂਲੀ ਵਿਦਿਆਰਥੀ ਅਤੇ 925 ਕਰਮਚਾਰੀ ਕੋਰੋਨਾ ਪੀੜਤ ਹੋ ਚੁੱਕੇ ਨੇ। ਵੱਧ ਰਹੇ ਕੋਰੋਨਾ ਮਾਮਲਿਆਂ ਦੇ ਬਾਵਜੂਦ ਹੁਣ ਤੱਕ ਸਕੂਲ ਬੰਦ ਨਾ ਕੀਤੇ ਜਾਣ ਦੇ ਸੰਦਰਭ ਵਿੱਚ ਮਰਲੀਨੋ ਨੇ ਤਰਕ ਦਿੱਤਾ ਹੈ ਕਿ ਸਕੂਲਾਂ ਵਿੱਚ ਅਜੇ ਵੀ ਹਫ਼ਤੇ ਵਿੱਚ 2 ਵਾਰ ਰੈਪਿਡ ਐਂਟੀਜਨ ਜਾਂਚ ਕੀਤੀ ਜਾ ਰਹੀ ਹੈ। ਵਿਕਟੋਰੀਆ ਵਿੱਚ ਪਿਛਲੇ 24 ਘੰਟਿਆਂ ਵਿੱਚ 9785 ਕੋਰੋਨਾ ਕੇਸ ਮਾਮਲੇ ਸਾਹਮਣੇ ਆਏ ਅਤੇ 20 ਮਰੀਜ਼ਾਂ ਦੀ ਮੌਤ ਹੋਈ ਹੈ। ਜ਼ਿਕਰਯੋਗ ਹੈ ਕਿ ਵਿਕਟੋਰੀਆ ਦੇ ਮੁੱਖ ਮੰਤਰੀ ਦੀ ਘੋਸ਼ਣਾ ਦੇ ਅਨੁਸਾਰ ਸਕੂਲਾਂ ਵਿੱਚ ਕੋਵਿਡ-19 ਪ੍ਰੀਖਣ ਪ੍ਰੋਗਰਾਮ ਦਾ ਵਿਸਥਾਰ 3 ਤੋਂ 5 ਸਾਲ ਦੇ ਬੱਚਿਆਂ ਲਈ ਵੀ ਕੀਤਾ ਜਾਣਾ ਹੈ। ਉੱਥੇ ਅਗਲੇ 2 ਹਫ਼ਤਿਆਂ ਵਿੱਚ ਕਿੰਡਰਗਾਰਟਨ ਅਤੇ ਸ਼ੁਰੂਆਤੀ ਬਚਪਨ ਸੇਵਾਵਾਂ ਵਿੱਚ 16 ਲੱਖ ਰੈਪਿਡ ਐਂਟੀਜਨ ਟੈਸਟ ਸ਼ੁਰੂ ਕੀਤੇ ਗਏ ਨੇ। ਇਸੇ ਤਰੀਕੇ ਨਾਲ ਕੁਇਨਜ਼ਲੈਂਡ ਦੇ ਸਕੂਲ ਵੀ 7 ਫਰਵਰੀ ਤੋਂ ਖੁੱਲੇ ਨੇ ਅਤੇ ਕਾਫੀ ਸਕੂਲਾਂ ਦੇ ਵਿੱਚ ਬੱਚੇ ਪੋਜ਼ਿਟਿਵ ਪਾਏ ਗਏ ਨੇ, ਪਰ ਇਸ ਦੀ ਅਜੇ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਸੋਸ਼ਲ ਮੀਡੀਆ ਦੇ ਵਿੱਚ ਇਸ ਬਾਰੇ ਅਜੇ ਕੋਈ ਖਬਰ ਆਈ ਹੈ।